ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੇਲਾ ਅਤੇ ਮਡੇਰਾ 'ਚ ਲੋਕੇਸ਼ਨਸ ਨੇ। ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ, ਖਬਰ ਤੇ ਨਜ਼ਰ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਉਪਿੰਦਰ ਕੁਸ਼ਵਾਹਾ ਮਹਾਗਠਜੋੜ ਦੇ ਵਿੱਚ ਸ਼ਾਮਲ। ਇਹ ਉਹੀ ਕੁਸ਼ਵਾਹਾ ਹੈ ਜਿਹੜਾ ਕੁਝ ਦਿਨ ਪਹਿਲਾਂ ਇਹਨਾਂ ਨਾਲ ਰੁੱਸ ਕੇ ਚਲੇ ਗਿਆ ਸੀ ਮੋਦੀ ਹੋਰਾਂ ਨਾਲ। ਕਹਿੰਦਾ ਸੀਗਾ ਕਿ ਅੱਛੇ ਦਿਨ ਤੇ ਆਏ ਨਹੀਂ ਹੈ, ਮੈਂ ਤਾਂ ਡੀਕ ਕੇ ਹੁਣ ਵਾਪਸ ਬਿਹਾਰ ਨੂੰ ਚੱਲਿਆ ਵਾ। ਤੇ ਹੁਣ ਉਹਨੂੰ ਲੱਗਦਾ ਕਿ ਅੱਛੇ ਦਿਨ ਮੇਰੇ ਤਾਂ ਆ ਸਕਦੇ ਆ, ਲੋਕਾਂ ਦਾ ਤਾਂ ਪਤਾ ਨਹੀਂ, ਕਹਿੰਦਾ ਮੇਰੇ ਤਾਂ ਆ ਸਕਦੇ ਆ ਅੱਛੇ, ਮੈਂ ਹੁਣ ਇੱਧਰ ਚਲਾ ਜਾਵਾਂ ਮਹਾਗਠਜੋੜ 'ਚ। ਪਰ ਇਹ ਗੱਠਜੋੜ ਦੀ ਇਹ ਰਾਜਨੀਤੀ ਦੇ ਵਿੱਚ ਗੱਠ ਲੋੜ ਹੀ ਹੁੰਦੀ ਆ, ਲੋੜ ਨੂੰ ਗੱਠ ਪਾਈ ਜਾਂਦੀ ਹੈ ਇੱਕ ਦੂਜੇ ਨਾਲ। ਤਾਂ ਖੈਰ ਇਹ ਅੱਜ ਮਹਾਗਠਜੋੜ ਦਾ ਹਿੱਸਾ ਬਣ ਗਿਆ। ਕਾਂਗਰਸੀ ਸੀਨੀਅਰ ਆਗੂ ਆ ਜਿਹੜੇ ਅਹਿਮਦ ਪਟੇਲ, ਉਹਨਾਂ ਨੇ ਇਸਤਕਬਾਲ ਕੀਤਾ ਸਵਾਗਤ ਕਰਕੇ ਤੇ ਇਹਨੂੰ ਆਪਣੇ ਦਲ ਬਲ ਦੇ ਵਿੱਚ ਸ਼ਾਮਿਲ ਕਰ ਲਿਆ। ਤੇ ਨਾਲ ਜਿਹੜੇ ਬਿਹਾਰ ਦੇ ਇਹਨਾਂ ਦੇ ਇੰਚਾਰਜ ਹੈ ਸ਼ਕਤੀ ਸਿੰਘ ਗੋਹਿਲ, ਉਹ ਕਹਿੰਦਾ ਕਿ ਬਿਹਾਰ ਤੇ ਦੇਸ਼ ਦੀ ਚਿੰਤਾ ਕਰਦੇ ਹੋਏ ਕੁਸ਼ਵਾਹਾ ਸਾਹਿਬ ਜਿਹੜੇ ਆ ਉਹ ਉਧਰੋਂ ਨਾਤਾ ਤੋੜ ਕੇ ਸਾਡੇ ਨਾਲ ਆ ਗਏ। ਮਤਲਬ ਇਹ ਆ ਕਿ ਅੱਜ ਤੋਂ 1.5 ਹਫ਼ਤਾ ਪਹਿਲਾਂ ਉਹਨੂੰ ਦੇਸ਼ ਤੇ ਬਿਹਾਰ ਦੀ ਕੋਈ ਚਿੰਤਾ ਨਹੀਂ ਸੀ, ਕਿਉਂਕਿ ਉਹ ਕੇਂਦਰ ਸਰਕਾਰ ਦਾ ਹਿੱਸਾ। ਜਦੋਂ ਹੁਣ ਆਪੋਜੀਸ਼ਨ 'ਚ ਆ ਗਿਆ, ਹੁਣ ਉਹਨੂੰ ਦੇਸ਼ ਤੇ ਕਾਂਗਰਸ ਦੀ ਚਿੰਤਾ ਇਹਨਾਂ ਨੂੰ ਨਾ ਦੇਸ਼ ਦੀ ਆ, ਨਾ ਕਾਂਗਰਸ ਦੀ ਆ, ਨਾ ਲੋਕਾਂ ਦੀ ਆ, ਨਾ ਲੋਕਾਂ ਦੀਆਂ ਦਿੱਕਤਾਂ ਦੀ ਆ। ਅਸਲ ਦੇ ਵਿੱਚ ਚਿੰਤਾ ਇਹਨਾਂ ਨੂੰ ਆਪਣੇ ਭਵਿੱਖ ਦੀ ਹੁੰਦੀ ਆ। ਪਰ ਵੈਸੇ ਵੀ ਬਿਹਾਰ ਦੇ ਵਿੱਚ ਅੱਜ ਕੱਲ ਸਾਰਾ ਕੁਛ ਹੈ ਜਿਹੜਾ ਜੋੜ ਤੋੜ ਦਾ ਖੇਡ ਉਹ ਏਦਾਂ ਹੀ ਚੱਲਦਾ ਪਿਆ। ਆ ਜਿਹੜੇ ਲੋਕ ਜਨਸ਼ਕਤੀ ਪਾਰਟੀ ਵਾਲੇ ਰਾਮ ਵਿਲਾਸ ਪਾਸਵਾਨ, ਵੈਸੇ ਕਿਸੇ ਨੇ ਆਖਿਆ ਸੀਗਾ ਕਿ ਸਭ ਤੋਂ ਵਧੀਆ ਜੇ ਮੌਸਮ ਵਿਗਿਆਨੀ ਕੋਈ ਹੈ ਤੇ ਦੱਸੋ, ਤੇ ਲਾਲੂ ਪ੍ਰਸਾਦ ਯਾਦਵ ਨੇ ਆਖਿਆ ਸੀਗਾ ਕਿ ਰਾਮ ਵਿਲਾਸ ਪਾਸਵਾਨ ਜਿਹੜਾ ਸਭ ਤੋਂ ਵਧੀਆ ਮੌਸਮ ਵਿਗਿਆਨੀ ਆ, ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇਲੈਕਸ਼ਨ ਦੀ ਰੁੱਤ ਦੇ ਵਿੱਚ ਗਾਹ ਮੌਸਮ ਜਿਹੜਾ ਉਹ ਸੁਹਾਣਾ ਕਿੱਦਾਂ ਹੋਣ ਵਾਲਾ। ਤਾਂ ਇਹ ਜਿਹੜੇ ਲੋਕ ਜਨਸ਼ਕਤੀ ਪਾਰਟੀ ਵਾਲੇ ਉਹ ਵੀ ਇਹਨਾਂ ਨੂੰ ਅੱਖਾਂ ਵਿਖਾਉਣ ਡਏ ਮੋਦੀ ਹੋਰਾਂ ਨੂੰ। ਕਹਿੰਦੇ ਆ ਕਿ 6-7 ਸੀਟਾਂ ਤੇ ਜੇ ਤੁਹਾਡੀ ਗੱਲ ਨਾ ਸਾਡੇ ਨਾਲ ਰਜਾਮੰਦ ਹੋਈ ਤੇ ਫਿਰ ਅਸੀਂ ਆਪਣਾ ਪੜਿਆ ਵਿਚਾਰ ਲਵਾਂਗੇ। ਕਿਉਂਕਿ ਇਹਨਾਂ ਦਾ ਨਿਤੀਸ਼ ਕੁਮਾਰ ਦੇ ਨਾਲ ਗੱਠਜੋੜਿਆ ਉੱਥੇ। ਹੁਣ ਇਹ ਕਹਿੰਦੇ ਆ ਕਿ ਛੋਟੇ ਛੋਟੇ ਜਿਹੜੇ ਦਲ ਆ ਇਹਨਾਂ ਨੂੰ ਕਾਹਤੋਂ ਸੀਟਾਂ ਦਾ ਕੋਟਾ ਦੇਣਾ। ਪਰ ਜਿਹੜੇ ਛੋਟੇ ਛੋਟੇ ਦਲ ਆ ਵੈਸੇ ਇਹਨਾਂ ਦੀ ਹੋਂਦ ਜ਼ਰੂਰ ਆ। ਜਿੱਦਾਂ ਇਹ ਉਪਿੰਦਰ ਕੁਸ਼ਵਾਹਾ, ਇਹਦੀ ਪਾਰਟੀ ਬੇਸ਼ੱਕ ਛੋਟੀ ਆ ਪਰ ਫਿਰ ਵੀ ਇੱਕ ਅਹਿਮੀਅਤ ਰੱਖਦੀ ਆ। ਤਾਂ ਜਿੱਦਾਂ ਲੋਕ ਜਨਸ਼ਕਤੀ ਪਾਰਟੀ ਆ ਉਹ ਵੀ ਹੁਣ ਉਹਨਾਂ ਦੀ ਨਜ਼ਰ ਦੇ ਵਿੱਚ ਇਹੋ ਹੀ ਆ ਕਿ ਇਹਨਾਂ ਨੂੰ ਜੇ ਅਸੀਂ ਸੀਟਾਂ ਛੱਡਾਂਗੇ ਤਾਂ ਸਾਡਾ ਕੋਟਾ ਘਟੂਗਾ, ਇਹਦੇ ਨਾਲ ਚੰਗਾ ਕਿ ਨਿਤੀਸ਼ ਕੁਮਾਰ ਸਾਡੇ ਨਾਲ ਐਸਾ ਬੇੜੀ ਪਾਰ ਲਾ ਦੂਗਾ। ਤਾਂ ਕੁੱਲ ਮਿਲਾ ਕੇ ਜੋੜ ਤੋੜ ਜਿਹੜੇ ਆ ਉਹ ਚੱਲਦੇ ਪਿਆ। ਪਰ ਇੱਕ ਵੱਡੀ ਖਬਰ ਮਹਾਗਠਜੋੜ ਦੀ ਇਹੋ ਆ ਕਿ ਯੂਪੀ ਦੇ ਵਿੱਚ ਵੀ ਦੱਸਦੇ ਆ ਕਿ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਤਕਰੀਬਨ ਸਾਰਾ ਕੰਮ ਸੈਟਅਪ ਕਰ ਲਿਆ ਵਾ। ਜਿੱਦਾਂ 80 ਸੀਟਾਂ ਉੱਤੇ 38 ਤੇ ਬਹੁਜਨ ਸਮਾਜ ਪਾਰਟੀ 37 ਤੇ ਉਹ ਫਿਰ ਜਿਹੜੀਆਂ 3 ਰਹਿ ਗਈਆਂ, ਇੱਕ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਛੱਡ ਕੇ ਇੱਕੋ ਜਿਹੜੀ ਬਚੀ ਆ ਉਹ ਕਹਿੰਦੇ ਆ ਕਿ ਲਾਲੂ ਪ੍ਰਸਾਦ ਯਾਦਵ ਹੋਰਾਂ ਨੂੰ ਦੇ ਦੇਣੀ ਹੈ। ਮਤਲਬ ਕਿ
ਕਾਂਗਰਸ ਦੇ ਹਿੱਸੇ ਉੱਤੇ 2 ਦੇ ਰਹੇ ਆ। ਇਹ ਖਬਰ ਜੇ ਸੱਚੀ ਆ ਤੇ ਫਿਰ ਇਹਦਾ ਮਤਲਬ ਇਹ ਆ ਕਿ ਉਹ ਵੱਧ ਤੋਂ ਵੱਧ ਚਾਹੁੰਦੇ ਆ ਕਿ ਅਸੀਂ ਸੀਟਾਂ ਜਿੱਤੀਏ, ਤੇ ਜਦੋਂ ਅਸੀਂ ਸੀਟਾਂ ਜਿੱਤ ਜੀਏ, ਜੇ ਮੰਨ ਲਓ ਗਰਾਰੀ ਫਸ ਜਾਂਦੀ ਹੈ ਉਧਰੋਂ, ਨਾ ਭਾਜਪਾ ਪਾਰ ਲੰਘਦੀ ਹੈ ਨਾ ਕਾਂਗਰਸ ਲੰਘਦੀ ਹੈ, ਤੇ ਉਸ ਸੂਰਤ ਦੇ ਵਿੱਚ ਸੌਦਾ ਮੋਟਾ ਵੱਜ ਸਕਦਾ। ਤਾਂ ਸਾਰੇ ਹੀ ਆਪਣੇ ਆਪਣੇ ਦਾਅ ਤੇ ਆ। ਇਹੋ ਹੀ ਇੰਡੀਆ ਦੀ ਰਾਜਨੀਤੀ ਦੀ ਰੰਗੀਨੀਅਤ ਹੈ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੱਖ ਕਤਲੇਆਮ ਦੇ ਵਿੱਚ ਗਾਂਧੀ ਪਰਿਵਾਰ ਦਾ ਨਾਂ ਲੈਣ ਤੇ ਕੈਪਟਨ ਨੇ ਸੁਖਬੀਰ ਨੂੰ ਘੇਰਿਆ। ਦੇਖੋ, ਇਹਨਾਂ ਦੀ ਆਪਸ ਦੇ ਵਿੱਚ ਹੁਣ ਪੂਰੀ ਇਸ ਮੁੱਦੇ ਤੇ ਟਸਲਬਾਜ਼ੀ ਚੱਲਦੀ ਪਈ ਹੈ। ਸੁਖਬੀਰ ਬਾਦਲ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਸੀਗੀ, ਪੁੱਛਿਆ ਸੀਗਾ ਕਿ ਹੁਣ ਕੀ ਤੁਸੀਂ ਟਾਈਟਲਰ ਨੂੰ ਪਾਰਟੀ ਦੇ ਵਿੱਚੋਂ ਕੱਢੋਗੇ। ਨਾਲ ਇਹ ਸਵਾਲ ਕਰ ਦਿੱਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਦੇ ਨਾਲ ਖਲੋਂਦਾ ਹੈ ਜਾਂ ਕਾਤਲਾਂ ਦੇ ਨਾਲ, ਤੈਨੂੰ ਸਪਸ਼ਟ ਕਰਨਾ ਚਾਹੀਦਾ। ਤੇ ਅੱਜ ਫਿਰ ਇਹਨੇ ਜਵਾਬ ਜੜ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ, ਕਹਿੰਦਾ ਕਿ ਗਾਂਧੀ ਪਰਿਵਾਰ ਨੂੰ ਜਿਹੜਾ ਜੋੜਨਾ ਉਹ ਬਾਦਲਾਂ ਦਾ ਕੰਮ ਹੈ, ਜਿਹੜਾ ਗਲਤ ਆ। ਤੇ ਦੰਗਿਆਂ ਵਿੱਚ ਉਹਨਾਂ ਜਿਹੜਾ ਇਸਤੇਮਾਲ ਕੀਤਾ ਸ਼ਬਦ, ਕਹਿੰਦੇ ਦੰਗਿਆਂ ਵਿੱਚ ਨਿੱਜੀ ਰੂਪ ਚ ਕੁਛ ਕਾਂਗਰਸੀ ਲੀਡਰ ਜ਼ਰੂਰ ਸ਼ਾਮਲ ਸੀਗੇ, ਪਰ ਉਹਨਾਂ ਨੂੰ ਪਾਰਟੀ ਦੀ ਲੀਡਰਸ਼ਿਪ ਦੀ ਲੁਕਵੇਂ ਜਾਂ ਖੁੱਲੇ ਤੌਰ ਤੇ ਕੋਈ ਹਮਾਇਤ ਨਹੀਂ ਸੀ। ਸਿੱਧੇ ਤੌਰ ਤੇ ਇੱਕ ਵਾਰੀ ਫਿਰ ਉਹਨਾਂ ਨੇ ਬਚਾਅ ਕੀਤਾ। ਉਹ ਕਹਿੰਦੇ ਆ ਕਿ ਦੰਗਿਆਂ ਦੇ ਵਿੱਚ ਜੇ ਕਿਸੇ ਦੀ ਸ਼ਮੂਲੀਅਤ ਸੀਗੀ ਤਾਂ ਉਹਦਾ ਸਜ਼ਾ ਦਾ ਹੱਕਦਾਰ ਉਹ ਆਪੇ ਹੀ ਆ। ਤਾਂ ਉਹਨਾਂ ਨੇ ਫਿਰ ਬਚਾਅ ਕੀਤਾ ਕਾਂਗਰਸ ਦੇ ਬਹੁਤ ਵੱਡੇ ਘਰਾਣੇ ਦਾ, ਜਿਹਨੂੰ ਆਪਾਂ ਗਾਂਧੀ ਪਰਿਵਾਰ ਕਹਿੰਦੇ ਹਾਂ। ਖੈਰ ਨਾਲ ਉਹਨਾਂ ਨੇ ਹਵਾਲਾ ਵੀ ਦਿੱਤਾ ਕਿ ਜਿਹੜਾ ਰਾਹੁਲ ਗਾਂਧੀ ਸੀ ਉਹ ਉਦੋਂ ਪੜ੍ਹਿਆ ਕਰਦਾ ਸੀਗਾ, ਪੜ੍ਹਦਾ ਸੀਗਾ। ਜਿਹੜਾ ਰਾਜੀਵ ਗਾਂਧੀ ਸੀ ਉਹ ਪੱਛਮੀ ਬੰਗਾਲ ਦੇ ਵਿੱਚ। ਪਰ ਬਹੁਤ ਸਾਰੇ ਤੱਥ ਇਹੋ ਜਿਹੇ ਆ। ਜਗਦੀਸ਼ ਟਾਈਟਲਰ ਦੀ ਤੇ ਇੱਕ ਵੀਡੀਓ ਆ ਜਿਹਦੇ ਵਿੱਚ ਉਹ ਆਪ ਇਹ ਗੱਲ ਮੰਨਦਾ ਪਿਆ ਕਿ ਰਾਜੀਵ ਗਾਂਧੀ ਕਾਰ 'ਚ ਬਿਠਾਲ ਕੇ ਤੇ ਸਾਨੂੰ ਨਾਲ ਵੇਖਣ ਗਿਆ ਸੀਗਾ ਕਿ ਕਿੱਥੇ ਕਿੰਨੇ ਸਿੱਖ ਮਰੇ ਆ। ਫਿਰ ਰਾਜੀਵ ਗਾਂਧੀ ਦਾ ਖੁਦ ਉਹ ਕਨਫੈਸ ਕੀਤਾ ਹੋਇਆ ਬਿਆਨ ਆ ਕਿ ਜਦੋਂ ਬਹੁਤ ਵੱਡਾ ਰੁੱਖ ਕੋਈ ਡਿੱਗਦਾ ਆ ਤੇ ਧਰਤੀ ਕੰਬਦੀ। ਇਸ ਤੋਂ ਵੱਡੀਆਂ ਕੀ ਚੀਜ਼ਾਂ ਹੋ ਸਕਦੀਆਂ। ਅਦਾਲਤਾਂ ਮੋਹਰ ਲਾ ਰਹੀਆਂ ਨੇ ਕਿ ਸਿੱਧੇ ਰੂਪ ਦੇ ਵਿੱਚ ਇੱਕ ਪਾਰਟੀ ਦੀ ਪੁਸ਼ਤ ਪਨਾਹੀ ਸੀਗੀ ਦੋਸ਼ੀਆਂ ਦੀ, ਜਾਂ ਜਿਹੜੇ ਲੋਕ ਜਨੂਨੀ ਲੋਕ ਉਸ ਸਮੇਂ ਮਨੁੱਖਤਾ ਦਾ ਘਾਣ ਕਰਦੇ ਪਏ ਸੀ। ਉਹ ਇਹ ਸਾਰੀਆਂ ਚੀਜ਼ਾਂ ਨੂੰ ਦਰਕਿਨਾਰ ਕਰਕੇ ਇਸ ਗੱਲ ਤੇ ਅੜ ਜਾਣਾ ਕਿ ਇਹ ਗਾਂਧੀ ਪਰਿਵਾਰ ਦੀ ਇਹਦੇ ਵਿੱਚ ਕੋਈ ਸ਼ਮੂਲੀਅਤ ਨਹੀਂ, ਜਿੱਦਾਂ ਰਾਹੁਲ ਗਾਂਧੀ ਦਾ ਹੁਣ ਦਿੱਤਾ ਜਾ ਰਿਹਾ ਹਵਾਲਾ ਕਿ ਉਹ ਪੜ੍ਹਦਾ। ਪਰ ਜੇ ਉਹ ਪੜ੍ਹਦਾ ਤੇ ਇਹਦੇ ਨਾਲ ਇਹ ਤੇ ਨਹੀਂ ਹੈ ਕਿ ਦੂਜੇ ਜਿਹੜੇ ਵੱਡੇ ਸੀ ਉਹਦੇ ਉਹਨਾਂ ਦੀਆਂ ਕੀਤੀਆਂ ਤੇ ਕੋਈ ਪਰਦਾ ਪੈ ਜਾਊਗਾ। ਉਹ ਤੇ ਜਵਾਬਦੇਹ ਰਹਿਣਗੇ ਹੀ ਰਹਿਣਗੇ। ਤੇ ਜੇ ਆਪਾਂ ਇਹ ਗੱਲ ਮੰਨ ਕੇ ਚੱਲੀਏ, ਫਿਰ ਟਰੂਡੋ ਹੋਰਾਂ ਨੇ ਜਿਹੜੀਆਂ ਮਾਫੀਆਂ ਮੰਗੀਆਂ ਨੇ ਕਾਮਾਗਾਟਾ ਮਾਰੂ ਦੇ ਮਾਮਲੇ 'ਚ, ਜਾਂ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਆਇਆ ਸੀਗਾ ਇੱਥੇ ਜਲਿਆਂਵਾਲੇ ਬਾਗ ਦੇ ਵਿੱਚ, ਫਿਰ ਉਹਨਾਂ ਤੋਂ ਮਾਫੀਆਂ ਕਦੋਂ ਮਨਾਉਣੇ ਆ? ਉਹ ਵੀ ਕਹਿ ਸਕਦੇ ਆ ਨਾ ਕਿ ਹਾਂ ਭਾਈ ਉਹ ਸਾਡੇ ਵੱਡਿਆਂ ਨੇ ਕੀਤਾ ਸੀ, ਸਾਡਾ ਤੇ ਕੋਈ ਗੁਨਾਹ ਨਹੀਂ ਹੈ, ਸਾਡਾ ਤੇ ਕੋਈ ਕਸੂਰ ਨਹੀਂ ਹੈ। ਤਾਂ ਰਾਹੁਲ ਗਾਂਧੀ ਨੂੰ ਖੁਦ ਇਸ ਮਾਮਲੇ 'ਚ ਸਾਹਮਣੇ ਆਉਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਦੇਸ਼ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਤੇ ਸਾਲਾਂ ਪਹਿਲਾਂ ਦੋਸ਼ ਲੱਗੇ ਸੀ ਕਿਉਂ ਨਹੀਂ ਪਾਰਟੀ 'ਚੋਂ ਕੱਢਿਆ। ਹੁਣ ਵੀ ਜਿਨ੍ਹਾਂ ਦਾ ਟਰਾਇਲ ਚੱਲਦਾ ਕਿ ਉਹਨਾਂ ਨੂੰ ਪਾਰਟੀ 'ਚੋਂ ਕੱਢਣਗੇ ਜਾਂ ਨਹੀਂ ਕੱਢਣਗੇ, ਕਿਉਂਕਿ ਇਹ ਮਾਮਲਾ ਹਿੰਦੂ ਸਿੱਖ ਕਮਿਊਨਿਟੀ ਦਾ ਮਾਮਲਾ ਨਹੀਂ ਸੀਗਾ। ਉਸ ਸਮੇਂ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਨਾਲ ਸਿੱਧੇ ਰੂਪ 'ਚ ਕਹੀਏ ਕਿ ਕਾਂਗਰਸੀਆਂ ਨੇ ਬਣਾ ਦਿੱਤਾ ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਬੈਕਫੁੱਟ ਤੇ ਟੱਕਰ ਗਿਆ। ਚਾਹੇ ਜਿੰਨਾ ਮਰਜ਼ੀ ਕੈਪਟਨ ਅਮਰਿੰਦਰ ਸਿੰਘ ਰੌਲਾ ਪਾ ਲਵੇ, ਮੰਨ ਲਓ ਕੱਲ ਨੂੰ ਜਗਦੀਸ਼ ਟਾਈਟਲਰ ਨੂੰ ਸਜ਼ਾ ਹੋ ਜਾਂਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਮਾਫੀ ਮੰਗੂਗਾ। ਇਹ ਤੇ 50 ਵਾਰੀ ਕਹਿ ਚੁੱਕਾ ਕਿ ਟਾਈਟਲਰ ਦਾ ਮੈਂ ਜ਼ਿਕਰ ਹੀ ਨਹੀਂ ਸੁਣਿਆ, ਮੈਂ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਰਾਹੁਲ ਗਾਂਧੀ ਨੂੰ ਖੁਦ ਸਾਫ਼ ਕਰਨੀਆਂ ਚਾਹੀਦੀਆਂ। ਤੁਸੀਂ ਪੂਰੇ ਮੁਲਕ ਦੇ ਵਿੱਚ ਆ ਕੇ ਵੋਟਾਂ ਮੰਗਦਾ ਤੇ ਉਹਨਾਂ ਦੇ ਵਿੱਚ ਇੱਕ ਸੂਬਾ ਪੰਜਾਬ ਵੀ ਹੈ ਜਿੱਥੇ ਆ ਕੇ ਵੋਟਾਂ ਦੀ ਖਰਾਬ ਮੰਗਦਾ ਆ ਰਿਹਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਸੱਜਣ ਕੁਮਾਰ ਦੇ ਆਤਮ ਸਮਰਪਣ ਲਈ ਮੰਗਿਆ 1 ਮਹੀਨਾ, ਇਹ ਕਿੱਧਰੋਂ ਆਉਣਾ? ਸੱਜਣ ਕੁਮਾਰ ਇਸ ਸਮੇਂ ਉਹੀ ਰਸਤਾ ਤਲਾਸ਼ਦਾ ਪਿਆ ਜਿਸ ਰਸਤੇ ਥਾਣੀ ਉਹਨੇ ਜ਼ਿੰਦਗੀ ਦਾ ਇੱਕ ਹਿੱਸਾ ਕਾਨੂੰਨ ਤੋਂ ਬਚਦਿਆਂ ਕੱਢ ਲਿਆ। ਉਹ ਹੁਣ ਇਸ ਸਮੇਂ ਚੋਰ ਮੋਰੀਆਂ ਤਲਾਸ਼ਦਾ ਪਿਆ। ਦਿੱਕਤ ਕੀ ਆ ਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣ ਦਾ ਇੱਕ ਪ੍ਰਬੰਧ ਆ ਐਕਟ ਦੇ ਵਿੱਚ ਜੀ, ਤਾਂ ਉਹ ਇਹ ਕਹਿੰਦਾ ਕਿ ਤੁਹਾਨੂੰ ਪਹਿਲਾਂ ਜੇਲ੍ਹ ਦੇ ਵਿੱਚ ਸਰੈਂਡਰ ਕਰਨਾ ਪਊਗਾ, ਫਿਰ ਸਰਟੀਫਿਕੇਟ ਲੈਣਾ ਪਊਗਾ, ਫਿਰ ਉਹ ਸਰਟੀਫਿਕੇਟ ਅਪੀਲ ਦੇ ਨਾਲ ਲਾਉਣਾ ਪਊਗਾ, ਤਦ ਜਾ ਕੇ ਤੁਹਾਡੀ ਅਪੀਲ ਜਿਹੜੀ ਆ ਸੁਪਰੀਮ ਕੋਰਟ 'ਚ ਪਾਊ। ਤੇ ਜੇ ਤੁਸੀਂ ਸਰੈਂਡਰ ਤੋਂ ਛੋਟ ਲੈਣੀ ਆ ਫਿਰ ਤੁਹਾਨੂੰ ਬਕਾਇਦਾ ਇੱਕ ਅਰਜੀ ਜਿਹੜੀ ਆ ਉਹ ਵੱਖਰੇ ਤੌਰ ਤੇ ਪਾਉਣੀ ਪੈਣੀ ਆ।
ਤੇ ਉਹ ਇੱਕ ਚੈਂਬਰ ਜੱਜ ਹੁੰਦਾ, ਮਤਲਬ ਕਿ ਇੱਕ ਹੀ ਜੱਜ ਬਹਿੰਦਾ, ਉਹ ਮੈਰਿਟ ਦੀ ਕੋਈ ਸੁਣਵਾਈ ਨਹੀਂ ਕਰ ਸਕਦਾ, ਸਿਰਫ ਤਕਨੀਕੀ ਤੋਂ ਸੁਣਵਾਈਆਂ ਕਰਦਾ। ਤਾਂ ਉਹ ਚੈਂਬਰ ਜੱਜ ਜਿਹੜਾ ਉਹ ਸੁਣਵਾਈ ਕਰਦਾ ਕਿ ਹਾਂ ਭਾਈ ਇਹਨੂੰ ਸਰੈਂਡਰ ਤੋਂ ਛੋੜ ਦੇਣੀ ਹੈ ਜਾਂ ਨਹੀਂ ਦੇਣੀ। ਤਾਂ ਹੁਣ ਉਧਰੋਂ 31 ਦਸੰਬਰ ਹੈ ਜਿਹੜਾ ਉਹ ਉਹਨਾਂ ਨੇ ਮਿੱਥਿਆ, ਦਿੱਲੀ ਹਾਈ ਕੋਰਟ ਵਾਲਿਆਂ ਨੇ ਸਮਾਂ ਹੱਦ ਕਿ ਭਾਈ ਇਹਦੋਂ ਪਹਿਲਾਂ ਤੁਹਾਨੂੰ ਸਰੈਂਡਰ ਹੋਣਾ ਪਊਗਾ, ਨਹੀਂ ਤੇ ਚੱਕ ਕੇ ਫਿਰ ਤੁਹਾਨੂੰ ਅੰਦਰ ਸੁੱਟ ਦਿੱਤਾ ਜਾਊਗਾ। ਹੁਣ ਦਿੱਕਤ ਕੀ ਆ, ਜਿਹੜੀ ਅਸਲ ਦਿੱਕਤ ਇਹ ਆ ਕਿ ਇਹਦੇ ਵਕੀਲਾਂ ਤੋਂ ਪਕਾਈ ਹੋਈ ਆ। ਇਹਨਾਂ ਨੇ ਹਾਈ ਕੋਰਟ ਤੋਂ ਸਮਾਂ ਨਹੀਂ ਮੰਗਿਆ, ਉਧਰੋਂ ਜਦੋਂ ਸਮਾਂ ਲੰਘ ਗਿਆ ਪਹਿਲਾਂ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸੁਪਰੀਮ ਕੋਰਟ ਦੇ ਵਿੱਚ ਛੁੱਟੀਆਂ। ਹੁਣ ਸੁਪਰੀਮ ਕੋਰਟ ਦੇ ਵਿੱਚ ਛੁੱਟੀਆਂ ਨੇ, ਉਹ ਜਿਹੜੀ ਚੈਂਬਰ ਜੱਜ ਵਾਲੀ ਸੁਣਵਾਈ ਹੈ ਜਾਂ ਤਕਨੀਕੀ ਪੱਖ ਤੋਂ ਜਿਹੜੀ ਛੋਟ ਵਾਲੀ ਗੱਲ ਆ ਉਹ ਨਹੀਂ ਹੋ ਸਕਦੀ। ਔਰ ਦੂਜੀ ਚੀਜ਼ ਇਹ ਆ ਕਿ ਜੇ ਸਰੈਂਡਰ ਕਰਦਾ ਤਾਂ ਫਿਰ ਵੀ ਇਹਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ, ਕਿਉਂਕਿ ਜਿੱਦਾਂ ਛੁੱਟੀਆਂ ਮੈਂ ਤੁਹਾਨੂੰ ਕਿਹਾ ਕਿ ਘੱਟੋ ਘੱਟ ਛੁੱਟੀਆਂ ਤੱਕ ਦਾ ਸਮਾਂ ਤੇ ਅੰਦਰ ਇਹਦਾ ਗਿਆ। ਇਹੀ ਚੀਜ਼ ਕਰਦਾ ਪਿਆ, ਇਹੀ ਖੇਡ ਖੇਡਦਾ ਪਿਆ ਕਿ ਕਿਸੇ ਤਰੀਕੇ ਦੇ ਨਾਲ ਇੱਕ ਦਫਾ ਸਮਾਂ ਮਿਲ ਜਾਵੇ। ਜਿੱਦਾਂ ਇਹਨੇ ਅੱਜ ਹਾਈ ਕੋਰਟ ਦੇ ਮੂਹਰੇ ਜਾ ਕੇ ਗੁਹਾਰ ਲਾਈ ਆ, ਕਹਿੰਦਾ ਕਿ ਜੀ ਮੈਨੂੰ 1 ਮਹੀਨੇ ਦਾ ਵਕਫਾ ਦੇ ਦਿਓ, ਮੈਂ ਕੋਈ ਆਪਣੇ ਘਰ ਦੇ ਘਰੇਲੂ ਜਿਹੜੇ ਕੰਮ ਉਹ ਕਰਨੇ ਆ। ਪਰ ਉਹ ਅਸਲ ਦੇ ਵਿੱਚ ਇਹੋ ਹੀ ਵਕਫਾ ਮੰਗਦਾ ਪਿਆ ਕਿ ਕਿਸੇ ਤਰੀਕੇ ਨਾਲ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਉਹ ਸੁਣਵਾਈ ਹੋ ਜਾਵੇ ਤੇ ਸਰੈਂਡਰ ਤੋਂ ਛੋਟ ਮਿਲ ਜਾਵੇ। ਤਾਂ ਹੁਣ ਇਹ ਦੇਖਦੇ ਆ ਕਿ ਕੀ ਹਾਈ ਕੋਰਟ ਇਹਨੂੰ ਸਮਾਂ ਵਧਾ ਕੇ ਦਿੰਦਾ, ਪਰ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਸਮਾਂ ਨਹੀਂ ਵਧਾਊਗਾ, ਕਿਉਂਕਿ ਹਾਈ ਕੋਰਟ ਨੇ ਇਹਨੂੰ ਅੱਗੇ ਸਖਤ ਸਜ਼ਾ ਸੁਣਾਈ ਆ। ਤਾਂ ਮਾਮਲਾ ਸੁਪਰੀਮ ਕੋਰਟ 'ਚ ਹੀ ਜਾਣਾ, ਪਰ ਸੁਪਰੀਮ ਕੋਰਟ ਦੇ ਵਿੱਚ ਇਹੀ ਦਿੱਕਤ ਪਰੇਸ਼ਾਨੀ ਹੈ ਕਿ ਸ਼ਾਇਦ ਇਹਦਾ ਉੱਤੇ ਬੇੜਾ ਪਾਰ ਨਹੀਂ ਲੱਗੇਗਾ, ਕਿਉਂਕਿ ਕੁਛ ਦਿੱਕਤ ਹੈ। ਇਹ ਵੇਖਣਾ ਹੋਏਗਾ ਹੁਣ ਕਿ ਕੀ ਸਰੈਂਡਰ ਕਰਦਾ ਜਾਂ ਹਾਈ ਕੋਰਟ ਦੇ ਵਿੱਚੋਂ ਇਹਨੂੰ ਇਹ ਸਮਾਂ ਮਿਲਦਾ, ਪਰ ਬਹੁਤ ਮੁਸ਼ਕਲ ਕੰਮ ਹੈ। ਜੀ ਜੀ ਜੀ। ਵੈਸੇ ਇਹਦੇ ਨਾਲ ਜੁੜੀ ਇੱਕ ਹੋਰ ਵੀ ਅਪਡੇਟ ਹੈਗੀ ਆ, ਜਿਹੜੀ ਮਾਤਾ ਜਗਦੀਸ਼ ਕੌਰ ਆ, ਉਹਨਾਂ ਨੇ ਇੱਕ ਕੈਬਨਿਟ ਵੀ ਪਾ ਦਿੱਤੀ। ਕੈਬਨਿਟ ਤੋਂ ਭਾਵ ਇਹ ਹੁੰਦਾ ਕਿ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹੀ ਅਗਾਊਂ ਅਰਜ਼ੀ ਲੱਗ ਜਾਂਦੀ ਆ ਕਿ ਜੇ ਮੰਨ ਲਓ ਸੱਜਣ ਕੁਮਾਰ ਆਉਂਦਾ, ਅਪੀਲ ਪਾਉਂਦਾ, ਤਾਂ ਉਹ ਤੋਂ ਪਹਿਲਾਂ ਸਾਨੂੰ ਵੀ ਸੁਣਿਆ ਜਾਣ ਦਾ ਭਾਵ ਹੈ ਕਿ ਉਹਦੇ ਤੇ ਕੋਈ ਵੀ ਫੈਸਲਾ ਹੁੰਦਾ ਤਾਂ ਉਸ ਤੋਂ ਪਹਿਲਾਂ ਉਹ ਕਹਿੰਦੇ ਕਿ ਸਾਡਾ ਪੱਖ ਵੀ ਸੁਣਿਆ ਜਾਵੇ। ਕੋਈ ਵੀ ਅਪਡੇਸ਼ਨ ਹੈ ਇਸ ਮਾਮਲੇ ਦੀ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਤੇ ਬਾਗੀਆਂ ਨਾਲ ਹੱਥ ਮਿਲਾਉਣਗੇ ਟਕਸਾਲੀ ਅਕਾਲੀ। ਇਹ ਹੁਣ ਖਬਰ ਤੇ ਆਉਣ ਡਈ ਆ, ਪਰ ਥੋੜੇ ਦਿਨ ਪਹਿਲਾਂ ਖਬਰ ਇਹ ਸੀਗੀ ਕਿ ਇਹਨਾਂ ਦੇ ਰਸਤੇ ਵੱਖ-ਵੱਖ ਹੋਏ ਆ। ਪੰਜਾਬੀ ਦੇ ਵਿੱਚ ਇੱਕ ਗਾਣਾ ਆ, ਬੜਾ ਪਹਿਲਾਂ ਹੀ ਸੁਣਦੇ ਹੁੰਦੇ ਸੀ ਦੂਰਦਰਸ਼ਨ ਤੇ, ਮੀਂਹ ਪੈਂਦਾ ਖੋਰੀ ਤੇ ਤੇਰੀ ਮੇਰੀ ਵਿਗੜ ਗਈ ਗੰਨੇ ਦੀ ਪੋਰੀ ਤੇ ਇਹਨਾਂ ਦੀ ਕਹਿੰਦੇ ਆ ਕਿ ਬਣਦੀ ਗੱਲ ਇਸ ਗੱਲੋਂ ਵਿਗੜ ਗਈ ਸੀ ਕਿਉਂਕਿ ਨਾ ਤੇ ਸਹਿਮਤੀ ਨਹੀਂ ਸੀ ਬਣ ਸਕੀ, ਨਹੀਂ ਤੇ ਇਹ ਇੱਕੋ ਦਿਨ ਇੱਕੋ ਪਾਰਟੀ ਦਾ ਹੀ ਐਲਾਨ ਕਰਨ ਜਾ ਰਹੇ ਸੀ, ਯਾਨੀ ਖਹਿਰਾ ਧੜਾ ਔਰ ਇਹ ਜਿਹੜੇ ਵਿਰਧ ਬ੍ਰਿਗੇਡ ਆ। ਤਾਂ ਵਿੱਚੋਂ ਇਹ ਖਬਰ ਨਿਕਲ ਕੇ ਆਉਂਦੀ, ਪਤਾ ਨਹੀਂ ਕਿੰਨੀ ਸੱਚੀ ਆ ਕਿੰਨੀ ਝੂਠੀ ਆ, ਕਿ ਅਸਲ ਦੇ ਵਿੱਚ ਨਾਂ ਤੇ ਗਰਾਰੀ ਫਸ ਗਈ। ਸੁਖਪਾਲ ਖਹਿਰਾ ਵੀ ਇਸ ਹੱਕ ਦੇ ਵਿੱਚ ਸੀਗਾ ਕਿ ਅਕਾਲੀ ਦਲ ਨਾਂ ਰੱਖ ਲਿਆ ਜਾਵੇ, ਜਦ ਕਿ ਅਕਾਲੀ ਦਲ ਟਕਸਾਲੀ ਵਾਲੇ ਜਿਹੜੇ ਉਹ ਕਹਿੰਦੇ ਸੀ ਕਿ ਅਕਾਲੀ ਰੱਖਣਾ, ਜਦ ਕਿ ਜਿਹੜੇ ਇਹਦੇ ਸਾਥੀ ਸੀ ਕੁਛ ਸੁਖਪਾਲ ਖਹਿਰਾ ਦੇ, ਉਹ ਇਸ ਗੱਲ ਤੇ ਅਸਹਿਮਤ ਸਨ, ਕਿਉਂਕਿ ਉਹ ਕਹਿੰਦੇ ਜਿੱਥੇ ਅਕਾਲੀਆਂ ਦਾ ਜ਼ਿਕਰ ਆ ਗਿਆ ਉੱਥੇ ਤੇ ਖੇਡ ਫਿਰ ਗਈ ਸਮਝੋ। ਤਾਂ ਇੱਥੋਂ ਫਿਰ ਦੱਸਦੇ ਆ ਕਿ ਕਹਾਣੀ ਵਿਗੜੀ ਇਹਨਾਂ ਦੀ। ਪਰ ਹੁਣ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇਹ ਜਿਹੜਾ ਬਿਆਨ ਦਿੱਤਾ, ਉਹ ਬਣਦਾ ਕਿ ਸ਼ਾਇਦ ਫੇਰ ਇਕੱਠੇ ਹੋ ਜਾਣ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਫਰੰਟ ਵਿੱਚ ਸ਼ਾਮਲ ਹੋਣ ਦੇ ਸੱਦੇ ਤਾਂ ਅਸੀਂ ਹਾਂ ਪੱਖੀ ਹੁੰਗਾਰਾ ਦਿੰਦੇ ਹਾਂ, ਤੇ ਕਿਹਾ ਕਿ ਹਮ ਖਿਆਲੀ ਪਾਰਟੀਆਂ ਨਾਲ ਉਹਨਾਂ ਦਾ ਗੱਠਜੋੜ ਹੋ ਸਕਦਾ। ਵੈਸੇ ਇੱਕ ਡਿਬੇਟ ਦੇ ਵਿੱਚ ਇੱਕ ਪੱਤਰਕਾਰ ਨੇ ਪੁੱਛਿਆ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕਿ ਕੀ ਬੈਕਗੇਅਰ ਵੀ ਲੱਗ ਸਕਦਾ, ਯਾਨੀ ਤੁਸੀਂ ਅਕਾਲੀਆਂ ਨਾਲ ਵੀ ਗੱਠਜੋੜ ਕਰ ਸਕਦੇ ਹੋ। ਕਹਿੰਦੇ ਜੀ ਉਹ ਬਹੁਤ ਗਾਂਹ ਦੀਆਂ ਗੱਲਾਂ ਨੇ, ਉਹ ਵੇਲਾ ਆਉਣ ਤੇ ਵਿਚਾਰਿਆ ਜਾਊਗਾ। ਉਹ ਸ਼ਾਇਦ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਬਾਦਲ ਦਲ ਦੀ ਗੱਲ ਕਰ ਰਿਹਾ ਸੀਗਾ ਪੱਤਰਕਾਰ, ਤੇ ਕਹਿੰਦੇ ਕਿ ਕੋਈ ਗੱਲ ਨਹੀਂ, ਵਕਤ ਆਉਣ ਦਿਓ, ਉਦੋਂ ਵੀ ਵਿਚਾਰਾਂਗੇ। ਤਾਂ ਖੈਰ ਜੇ ਇਹ ਮੰਨ ਲਓ ਅਲੱਗ-ਅਲੱਗ ਜਾਂਦੇ ਆ ਇਲੈਕਸ਼ਨ ਦੇ ਵਿੱਚ, ਜਿੱਦਾਂ ਇਹਨਾਂ ਨੇ ਐਲਾਨ ਕੀਤਾ ਹੋਇਆ ਇਲੈਕਸ਼ਨ ਲੜੂਗੇ, ਤਾਂ ਜੇ ਅਲੱਗ-ਅਲੱਗ ਜਾਂਦੇ ਆ ਤੇ ਇਹਨਾਂ ਦਾ ਕੁਛ ਨਹੀਂ ਵੱਟਿਆ ਜਾਣਾ। ਜੇ ਇਸ ਤਰ੍ਹਾਂ ਮੰਨ ਲਓ ਆਉਂਦੇ ਤੇ ਇਹ ਵੀ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਮਾਂ ਗੱਠਜੋੜ ਦੀ ਗੱਲ ਕਰਦੇ ਆ, ਇਹ ਮਾਂ ਗੱਠਜੋੜ ਬਣ ਸਕਦਾ, ਕਿਉਂਕਿ ਦੇਖੋ ਬਹੁਜਨ ਸਮਾਜ ਪਾਰਟੀ ਪਹਿਲਾਂ ਨਾਲ ਆ, ਲੋਕ ਇਨਸਾਫ ਪਾਰਟੀ ਆ, ਖਹਿਰਾ ਧੜਾ, ਆਮ ਆਦਮੀ ਪਾਰਟੀ, ਉਹਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਇੱਧਰ ਉੱਧਰ ਹੋਏ ਫਿਰਦੇ ਆ। ਫਿਰ ਜੇ ਲਾ ਲਈਏ ਆਪਾਂ ਇਹ ਵੀ ਆ ਜਾਂਦੇ ਆ, ਟਕਸਾਲੀ ਵੀ ਆ ਜਾਂਦੇ ਆ, ਯੂਨਾਈਟਿਡ ਅਕਾਲੀ ਦਲ ਵਾਲੇ ਆ ਜਾਂਦੇ ਆ, ਹੋਰ 2-3 ਛੋਟੇ ਮੋਟੇ ਦਲ ਆ ਜਾਂਦੇ, ਪਰ
ਆਪਾਂ ਇਹਨਾਂ ਨੂੰ ਮਹਾਗਠਜੋੜ ਹੀ ਕਵਾਂਗੇ, ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੋ ਜਾਂਦੀਆਂ। ਪਰ ਫਿਰ ਵੀ ਜੇ ਸਾਰੀਆਂ ਨਿੱਕੀਆਂ ਨਿੱਕੀਆਂ ਪਾਰਟੀਆਂ ਸ਼ਾਮਲ ਵੀ ਹੋ ਜਾਂਦੀਆਂ ਤਾਂ ਯਕਦਮ ਇਹਨਾਂ ਨੂੰ ਇਹ ਨਹੀਂ ਹੈ ਕਿ ਬਹੁਤ ਵੱਡਾ ਰਿਸਪੌਂਸ ਮਿਲ ਜਾਵੇਗਾ, ਕਿਉਂਕਿ ਇੱਕ ਚੀਜ਼ ਸਾਨੂੰ ਭੁੱਲਣੀ ਨਹੀਂ ਚਾਹੀਦੀ ਹੈ, ਸਾਰੇ ਇਸ ਸਮੇਂ ਸਿੱਖ ਮਾਮਲਿਆਂ ਨੂੰ ਜਾਂ ਪੰਥਕ ਮਾਮਲਿਆਂ ਨੂੰ ਜਾਂ ਜਜ਼ਬਾਤੀ ਮਾਮਲਿਆਂ ਨੂੰ ਚੌਕਟੇ 'ਚ ਰੱਖ ਕੇ ਰਾਜਨੀਤੀ ਕਰਦੇ ਪਏ ਆ। ਪਰ ਸਮੀਕਰਨ ਕੁਛ ਹੋਰ ਵੀ ਆ, ਜਿੱਦਾਂ ਇੱਕ ਹਿੰਦੂ ਵੋਟ ਬੈਂਕ ਹੈ ਇੱਥੇ, ਮੇਰੇ ਖਿਆਲ ਦੇ ਨਾਲ 35-38% ਆ, ਫਿਰ ਕੱਲ 34-35% ਵੋਟ ਬੈਂਕ ਉਹਨਾਂ ਦਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਇਹ ਸਮੀਕਰਨ ਤੁਸੀਂ ਜਿੱਦਾਂ ਸੋਸ਼ਲ ਇੰਜੀਨੀਅਰਿੰਗ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਰਾਜਨੀਤੀ, ਜਦੋਂ ਤੱਕ ਤੁਸੀਂ ਇਹ ਸਮੀਕਰਨ ਫਿੱਟ ਨਹੀਂ ਬਿਠਾਉਂਦੇ ਤਾਂ ਤੁਹਾਡੀ ਇੱਥੇ ਨਈਆ ਪਾਰ ਨਹੀਂ ਹੋਈ। ਤਦ ਤੱਕ ਇਹ ਦਿਲਚਸਪ ਬਣਿਆ ਰਹੂਗਾ ਕਿ ਤੁਹਾਡਾ ਮਹਾਗਠਜੋੜ ਹੈ ਜਿਹੜਾ ਉਹ ਨੁਕਸਾਨ ਕਿਹਦਾ ਕਿੰਨਾ ਵੱਧ ਕਰਦਾ, ਇਹ ਸਭ ਤੋਂ ਵੱਡਾ ਸਵਾਲ ਹੋਏਗਾ। ਫਾਇਦਾ ਕਿੰਨਾ ਹੋਏਗਾ ਉਹ ਬਾਅਦ ਦੀ ਗੱਲ ਹੈ ਕਿ ਤੁਸੀਂ ਨੁਕਸਾਨ ਵੱਧ ਕਿਹਦਾ ਕਰਦੇ ਹੋ, ਆਮ ਆਦਮੀ ਪਾਰਟੀ ਦਾ ਜਾਂ ਦੋ ਰਵਾਇਤੀ ਦਲਾਂ ਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਸਜ਼ਾ ਕੱਟ ਰਹੇ ਭਾਈ ਦਿਲਬਾਗ ਸਿੰਘ ਹੋਏ ਰਿਹਾ, 14 ਦੀ ਬਜਾਏ 17 ਸਾਲ ਕੱਟੀ ਸਜ਼ਾ। ਦੇਖੋ, ਪਹਿਲਾ ਵੀ ਝੂਠ ਹੈ ਜਿਹੜਾ ਉਹ ਪਿਛਲੀ ਸਰਕਾਰ ਦਾ ਫਿਰ ਫੜਿਆ ਗਿਆ ਨਾ। ਤੁਹਾਨੂੰ ਯਾਦ ਹੋਣਾ ਜਦੋਂ ਗੁਰਬਖਸ਼ ਸਿੰਘ ਖਾਲਸਾ ਹੋਰੀ ਬੈਠੇ ਸੀਗੇ, ਉਸ ਤੋਂ ਬਾਅਦ ਸੂਰਤ ਸਿੰਘ ਬੈਠੇ, ਤਾਂ ਉਸ ਸਮੇਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਰੀ ਕੀਤੇ ਗਏ ਸੀ। ਤੁਸੀਂ ਸ਼ਾਇਦ ਗੂਗਲ ਬਾਬੇ ਤੋਂ ਅੱਜ ਵੀ ਉਹ ਇਸ਼ਤਿਹਾਰ ਹੈ ਜਿਹੜੇ ਪ੍ਰਾਪਤ ਕਰ ਸਕਦੇ ਹੋ, ਜਦੋਂ ਇਹਨਾਂ ਨੇ ਛਪਵਾ ਕੇ ਕਿਹਾ ਸੀਗਾ ਕਿ ਸਾਡੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੈਦੀ ਨਹੀਂ ਹੈਗਾ ਜਿਹੜਾ ਤੈਅ ਸਮਾਂ ਤੋਂ ਵੱਧ ਕੈਦ ਕੱਟ ਬੈਠਾ ਹੋ। ਤਾਂ ਇੱਕ ਝੂਠ ਸਭ ਤੋਂ ਵੱਡਾ ਇਹ ਆ ਕਿ ਇੱਕ ਸਰਕਾਰ ਨੇ ਬੋਲਿਆ, ਉਹ ਵੀ ਪਬਲਿਕਲੀ ਇਸ਼ਤਿਹਾਰ ਜਾਰੀ ਕਰਕੇ। ਇਹ ਬਹੁਤ ਵੱਡੀ ਗੱਲ ਆ। ਹੁਣ ਅਕਾਲੀ ਦੇਖੋ ਕਹਿੰਦੇ ਆ ਕਿ ਆਹ ਮੰਗਾਂ ਵੀ ਮੰਨੋ, ਆਹ ਵੀ ਮੰਗਾਂ ਮੰਨੋ, ਤੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਚੀਜ਼ ਦਾ ਕਿ ਤੁਸੀਂ ਤੇ ਉਦੋਂ ਕਹਿੰਦੇ ਸੀਗੇ ਕਿ ਇੱਕ ਵੀ ਬੰਦੀ ਸਿੰਘ ਇੱਦਾਂ ਦਾ ਨਹੀਂ ਹੈ ਜਿਹੜਾ ਵੱਧ ਸਮੇਂ ਦੀ ਕੈਦ ਕੱਟ ਰਿਹਾ ਹੋ। ਤਾਂ ਇਹ ਕੌਣ ਨਿਕਲ ਆਇਆ ਫਿਰ ਭਾਈ? ਰਾਤੋਂ ਰਾਤੇ ਨਾਭੇ ਜੇਲ੍ਹ ਚੋਂ ਨਹੀਂ ਨਾ ਆ ਗਿਆ ਹੈ, ਇਹ ਤਾਂ 17 ਸਾਲ ਤੋਂ ਉੱਥੇ ਆ। ਤੋ ਦਿਲਬਾਗ ਸਿੰਘ ਰਿਹਾ ਹੋਇਆ, ਬੜੀ ਖੁਸ਼ੀ ਦੀ ਗੱਲ ਆ। ਦੇਖੋ 17 ਸਾਲਾਂ ਬਾਅਦ ਉਹ ਤੇ ਕਹਿੰਦੇ ਕਿ ਮੇਰੇ ਤੇ ਕੇਸ ਵੀ ਜਿਹੜਾ ਉਹ ਨਜਾਇਜ਼ ਪਾਇਆ ਗਿਆ ਸੀ ਜੰਗ ਸਿੰਘ ਸਰਕਾਰ ਵੇਲੇ। ਉਦੋਂ ਕੀ ਹਨੇਰੀ ਝੁੱਲੀ ਸੀ ਉਹ ਸਭ ਨੂੰ ਪਤਾ ਹੀ ਆ। ਇਹ ਉਹ ਕਹਿੰਦੇ ਆ ਕਿ ਮੇਰੇ ਤੋਂ ਪਹਿਲਾਂ 12-12 ਸਾਲ ਕੱਟ ਕੇ ਇਸੇ ਟਾੜਾ ਕੇਸ ਦੇ ਵਿੱਚ ਦੂਸਰੇ ਬੰਦੇ ਰਿਹਾ ਵੀ ਹੋਏ ਆ, ਪਰ ਮੇਰੀ ਰਿਹਾਈ ਜਿਹੜੀ ਆ ਉਹ 17 ਸਾਲਾਂ ਬਾਅਦ, ਜਦਕਿ 14 ਸਾਲਾਂ ਬਾਅਦ ਆਮ ਤੌਰ ਤੇ ਰਿਹਾਈ ਹੋ ਜਾਂਦੀ ਹੈ ਨਾ ਜੀ। ਫਿਰ ਉਹਨਾਂ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਲਾਲ ਸਿੰਘ ਨੇ ਕੋਈ, ਉਹ 27 ਸਾਲ ਕੱਟ ਚੁੱਕੇ ਆ, 27 ਸਾਲ ਤੋਂ ਅੰਦਰ ਆ। ਤਾਂ ਫਿਰ ਉਹਨਾਂ ਨੇ ਬਹੁਤ ਸਾਰੇ ਹੋਰ ਨਾਂ ਵੀ ਲਏ ਆ ਕਿ ਆ ਫਲਾਣਾ ਬੰਦਾ ਇੰਨਾ ਚਿਰ, ਫਲਾਣਾ ਬੰਦਾ ਇੰਨਾ ਚਿਰ ਜਿਹੜਾ ਉਹ ਕੱਟ ਚੁੱਕਾ। ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਰਕਾਰ ਦਾ ਸਿੱਧਾ ਇਹ ਝੂਠ ਜਿਹੜਾ ਉਹ ਜ਼ਾਹਰ ਹੋ ਜਾਂਦਾ ਕਿ ਜੀ ਬੰਦੀ ਸਿੰਘ ਕੋਈ ਏਦਾਂ ਦਾ ਹੈ ਨਹੀਂ ਪੰਜਾਬ ਦੀ ਜੇਲ੍ਹ ਦੇ ਵਿੱਚ। ਪੰਜਾਬ ਦੀਆਂ ਜੇਲ੍ਹਾਂ 'ਚ ਵੀ ਹੈਗੇ, ਬਾਹਰਲੀਆਂ ਜੇਲ੍ਹਾਂ 'ਚ ਵੀ ਹੈਗੇ ਆ। ਪਰ ਹੁਣ ਇਹ ਵੇਲਾ ਆ ਗਿਆ ਕਿ ਕੇਂਦਰ ਸਰਕਾਰ ਨੂੰ ਰਲ ਮਿਲ ਕੇ ਕਹਿਣ ਇਹ ਜਿੱਦਾਂ ਹੁਣ ਦਿਲਬਾਗ ਸਿੰਘ ਆ 17 ਸਾਲ ਕੱਟ ਗਿਆ, ਜਿਹੜਾ ਬੰਦਾ 27 ਸਾਲ ਕੱਟ ਗਿਆ, ਉਹ ਉਮਰ ਦੇ ਤਕਰੀਬਨ ਅੰਤਲੇ ਪੜਾਅ 'ਚ ਦਾਖਲ ਹੋ ਜਾਂਦਾ। ਜਿਹੜਾ 30 ਸਾਲ 25 ਸਾਲ ਜੇਲ੍ਹ ਕੱਟ ਬੈਠਾ, ਉਦੋਂ ਦਾ ਇੱਕ ਦੌਰ ਸੀਗਾ, ਉਸ ਦੌਰ ਦੇ ਵਿੱਚ ਕੀ ਚੰਗਾ ਵਾਪਰਿਆ ਕੀ ਮਾੜਾ ਵਾਪਰਿਆ ਉਹ ਇੱਕ ਵੱਖਰਾ ਵਿਸ਼ਾ। ਤਾਂ ਜਿਨ੍ਹਾਂ ਲੋਕਾਂ ਨੇ ਇੰਨੀ ਲੰਮੀ ਕੈਦ ਕੱਟ ਲਈ ਆ, ਉਹਨਾਂ ਨੂੰ ਜ਼ਮਾਨਤ ਭਰਾ ਕੇ ਜੇ ਰਿਹਾ ਕਰਵਾ ਦਿੱਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਕੋਈ ਸਮਾਜ ਨੂੰ ਖਤਰਾ ਨਹੀਂ ਹੈ, ਕੋਈ ਲੋੜਾ ਨਹੀਂ ਆ ਚੱਲਿਆ। ਇੱਥੇ ਵੱਡੇ ਵੱਡੇ ਜ਼ਾਲਮ ਜਿਹੜੇ ਉਹ ਵੀ ਪੈਰੋਲ ਕੱਟਦੇ ਆ, ਵੱਡੇ ਵੱਡੇ ਕਤਲੇਆਮਾਂ ਦੇ ਜਿਹੜੇ ਗੁਨਾਹਗਾਰ ਆ ਉਹ ਰਿਹਾ ਹੋ ਕੇ ਵੀ ਆ ਜਾਂਦੇ ਆ। ਤਾਂ ਇਹ ਲੋਕ ਆ ਜਿਹੜੇ ਵਕਤੀ ਵਹਿਣ ਦੇ ਵਿੱਚ ਵਹਿ ਗਏ ਸੀਗੇ, ਜਜ਼ਬਾਤਾਂ ਦੇ ਵਿੱਚ ਵਹਿ ਗਏ ਸੀਗੇ, ਤਾਂ ਇੱਕ ਉਮਰ ਦੇ ਸਿਆਣੇ ਉਮਰ ਦੇ ਪੜਾਅ ਦੇ ਵਿੱਚ ਪਹੁੰਚ ਕੇ ਜੇ ਰਿਹਾ ਹੁੰਦੇ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰਾ ਸਾਬਤ ਹੋ। ਹਾਂ, ਜ਼ਮਾਨਤਾਂ ਭਰਾ ਲੈਣ, ਜੋ ਮਰਜ਼ੀ ਕਰ ਲੈਣ, ਇਹ ਸਾਰਾ ਕੁਛ ਤਾਂ ਹੀ ਹੋਊਗਾ ਜੇ ਇੰਡੀਅਨ ਸਟੇਟ ਚਾਹੂਗੀ। ਇਹ ਰਲ ਮਿਲ ਕੇ ਜਿਹੜੀ ਸਾਡੀ ਪੰਜਾਬੀ ਲੀਡਰਸ਼ਿਪ ਹੈ ਇਹਨਾਂ ਨੂੰ ਹੀਲਾ ਕਰਨਾ ਚਾਹੀਦਾ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਫਾਰਮੈਲਿਟੀਆਂ ਜਿਹੜੀਆਂ ਉਹ ਰੱਖ ਕੇ ਇਹਨਾਂ ਦੀ ਰਿਹਾਈ ਹੋ ਵੀ ਸਕਦੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਕੈਪਸੂਲ ਦੇ ਵਿੱਚੋਂ ਨਿਕਲਿਆ ਸਰਪੰਚ। ਸ਼ੁਕਰ ਕਰੋ ਕੈਪਸੂਲਾਂ 'ਚ ਤੁਸੀਂ ਕਹਿਤਾ ਕਿਤੇ ਗੋਲੀ 'ਚੋਂ ਨਹੀਂ ਨਿਕਲਿਆ। ਤੇ ਗੋਲੀ 'ਚ ਕਈ ਪ੍ਰਕਾਰ ਦੀ ਹੁੰਦੀ ਆ ਨਾ, ਗੋਲੀ ਖਾਣ ਵਾਲੀ ਵੀ ਹੁੰਦੀ ਆ ਤੇ ਗੋਲੀ ਉੱਤੇ ਲਿਜਾਣ ਵਾਲੀ ਵੀ ਹੁੰਦੀ ਆ। ਇਹ ਪੰਜਾਬ ਦੇ ਵਿੱਚ ਹੁਣ ਚੋਣਾਂ ਦਾ ਮੌਸਮ ਆ, ਤੁਹਾਨੂੰ ਪਤਾ ਵੱਖੋ ਵੱਖਰੀਆਂ ਖਬਰਾਂ ਆਉਂਦੀਆਂ। ਪਰ ਇਹ ਕਾਦੀਆਂ ਦੇ ਲਾਗੇ ਇੱਕ ਪਿੰਡ ਆ ਮੋਕਲ, ਉੱਥੇ ਸਰਪੰਚੀ ਦਾ ਫੈਸਲਾ ਇਉਂ ਹੋਇਆ ਕਿ 3-4 ਉਮੀਦਵਾਰ ਸੀ। ਉਹ ਕਹਿੰਦਾ ਕਿ ਸਰਪੰਚੀ ਦੀ ਕਲਗੀ ਮੈਂ ਲਵਾਉਣੀ ਆ, ਉਹ ਕਹਿੰਦਾ ਕਿ ਮੈਂ ਲਵਾਉਣੀ ਆ। ਉਹ ਕਹਿੰਦੇ ਵੀ ਆਪਾਂ ਵੋਟਾਂ ਤੇ ਕੀ ਪਾਉਣੀਆਂ, 550 ਵੋਟਾਂ, ਇਸ ਤਰ੍ਹਾਂ ਕਰੋ ਵੀ ਕਿ ਆਪਾਂ ਪਰਚੀ ਕੱਢ ਲਈਏ। ਉਹ ਕਹਿੰਦੇ ਜੇ ਪਰਚੀ ਕੱਢਦੇ ਆ ਤੇ ਰੌਲਾ ਇਸ ਗੱਲ ਦਾ ਪੈ ਜਾਂਦਾ
ਕਿ ਜਿਹੜਾ ਪਰਚੀ ਤੋਂ ਰਹਿ ਜਾਂਦਾ ਉਹ ਕਹਿੰਦਾ ਕਿ ਪਰਚੀ ਤੇ ਨਿਸ਼ਾਨ ਲੱਗਾ ਸੀ, ਮੈਂ ਤੇ ਧੱਕੇ ਦਾ ਸ਼ਿਕਾਰ ਹੋ ਗਿਆ। ਕਹਿੰਦੇ ਫਿਰ ਇਹਦਾ ਮਸਲਾ ਹੱਲ ਕਿੱਦਾਂ ਕਰੀਏ? ਉਹ ਕਹਿੰਦੇ ਇਸ ਤਰ੍ਹਾਂ ਕਰੋ ਕਿ ਕੈਪਸੂਲ ਲਿਆਓ ਵਾਵਾ ਬੜੇ। ਉਹਨਾਂ ਨੇ ਲਿਆ ਕੇ ਕੈਪਸੂਲ ਦਵਾਈ ਕੱਢ ਕੇ ਖਾਲੀ ਕਰ ਲਏ ਤੇ ਉਹਨਾਂ ਦੇ ਵਿੱਚ ਨਾਵਾਂ ਦੀਆਂ ਲਿਖ ਕੇ ਪਰਚੀਆਂ ਪਾ ਲਈਆਂ। ਵੈਸੇ ਤੇ 3-4 ਸੀਗੇ ਉਮੀਦਵਾਰ, ਪਰ ਬਾਅਦ ਦੇ ਵਿੱਚ ਉਹ ਕੈਪਸੂਲ ਜਿਹੜੇ 14-15 ਕਰ ਲਏ ਇੱਕੋ ਜਿਹੇ, ਤੇ ਉਹ ਪਾ ਕੇ ਕਿਸੇ ਚੀਜ਼ ਦੇ ਵਿੱਚ ਕਿਸੇ ਥਾਂ ਤੇ, ਤਾਂ ਫਿਰ ਇੱਕ ਬੱਚੇ ਤੋਂ ਇੱਕ ਕੈਪਸੂਲ ਜਿਹੜਾ ਚੁਕਵਾਇਆ ਗਿਆ, ਵਿੱਚੋਂ ਕੱਢਿਆ ਤੇ ਵਿੱਚੋਂ ਸਰਪੰਚ ਨਿਕਲ ਆਇਆ। ਸੋ ਇੱਕ ਨਵੇਂ ਤਰੀਕੇ ਦੇ ਨਾਲ ਚੋਣ ਹੋਈ ਹੈ। ਵੈਸੇ ਚੰਨੀ ਸਾਹਿਬ ਨੇ ਇੱਕ ਵਾਰੀ ਟੌਸ ਹੀ ਕਰ ਦਿੱਤਾ ਸੀਗਾ ਕਿ ਜਿਹੜਾ ਸਟੇਸ਼ਨ ਹੈ ਜਿਹੜਾ ਕਿਹਨੂੰ ਮਿਲੂਗਾ, ਪਰ ਇੱਥੇ ਟੌਸ ਵਾਲੀ ਗੱਲ ਹੁਣ ਪੁਰਾਣੀ ਹੋ ਗਈ ਹੈ। ਕੈਪਸੂਲਾਂ ਦੇ ਵਿੱਚੋਂ ਵੈਸੇ ਮੌਤ ਵੀ ਨਿਕਲਦੀ ਹੈ, ਤੁਹਾਨੂੰ ਪਤਾ, ਬੜੇ ਨਸ਼ੀਲੇ ਕੈਪਸੂਲ ਵੀ ਚੱਲਦੇ ਇੱਥੇ, ਪਰ ਇਸ ਐਤਕੀ ਸਰਪੰਚ ਨਿਕਲਿਆ ਕੈਪਸੂਲ ਦੇ ਵਿੱਚੋਂ। ਹੁਣ ਸਰਪੰਚ ਤਾਂ ਨਿਕਲਿਆ, ਉਹਦਾ ਨਾਮ ਮੇਰੇ ਖਿਆਲ ਦੇ ਨਾਲ ਸੰਗਤ ਸਿੰਘ ਆ ਤੇ ਸ਼ਾਇਦ ਦਵਿੰਦਰ ਸਿੰਘ ਆ। ਇਹ ਉਹ ਜਿਹੜੇ ਨਿਕਲੇ ਸਰਪੰਚ ਕਾਫੀ ਬਿਰਧ ਆ, ਕਾਫੀ ਬਜ਼ੁਰਗ ਆ, ਉਹ ਹੁਣ ਅੱਗੋਂ ਕੰਮ ਕਰ ਕੈਸਾ ਕੱਢਦੇ ਆ, ਵੇਖਣ ਵਾਲੀ ਗੱਲ ਹੋਵੇ। ਵੈਸੇ ਜੇ ਆਪਾਂ ਵੇਖੀਏ ਜਿੱਦਾਂ ਇਹ ਚੱਲਦਾ ਕਿ ਸੰਮਤੀ ਵਾਲਾ ਚੱਕਰ ਹੈ, ਇਹ ਉਹ ਹੈ ਜੋ ਹੈ, ਮੇਰੇ ਖਿਆਲ ਦੇ ਨਾਲ ਡੈਮੋਕ੍ਰੇਟਿਕ ਤਰੀਕਾ ਜਾਇਜ਼ ਆ, ਵੋਟਾਂ ਪੈਣੀਆਂ ਚਾਹੀਦੀਆਂ, ਔਰ ਜਿਹੜਾ ਯੋਗ ਆ ਬੰਦਾ, ਯੋਗਤਾ ਰੱਖਦਾ, ਤਾਂ ਫਿਰ ਉਹ ਜਿੱਤ ਵੀ ਸਕਦਾ। ਖੈਰ ਜੇ ਏਦਾਂ ਸਹਿਮਤੀਆਂ ਹੁੰਦੀਆਂ ਤਾਂ ਉਹ ਵੀ ਠੀਕ ਹੈ, ਘੱਟੋ ਘੱਟ ਖਰਚਾ ਬਚਦਾ, ਲੜਾਈ ਝਗੜੇ ਤੋਂ ਬਚਦਾ। ਇੰਨਾ ਜ਼ਰੂਰ ਆ ਕਿਉਂਕਿ ਸਾਡੇ ਇੱਥੇ ਚੋਣ ਹੋਣੀ ਹੈ, ਜਿਹੜਾ ਮਾਹੌਲ ਬਣਿਆ ਪਿਆ, ਮੈਨੂੰ ਤੇ ਕਦੇ ਕਦੇ ਇਸ ਤਰ੍ਹਾਂ ਲੱਗਦਾ ਰਾਜ ਕਰਨਵੀਰ ਸਿੰਘ ਜੀ ਜੇ ਆਹੀ ਹਾਲ ਪਿਆ ਨਾ, ਇਹ ਸਾਨੂੰ ਫੌਜ ਮੰਗਵਾਉਣੀ ਪਿਆ ਕਰਨੀ ਇਲੈਕਸ਼ਨ ਬਾਅਦ। ਸਹੀ ਗੱਲ, ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਵਾਕਈ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਪੰਜਾਬ ਸਰਕਾਰ ਨੇ ਸਰਹੱਦੀ ਕਿਸਾਨਾਂ ਨੂੰ ਜਾਰੀ ਕੀਤਾ ਮੁਆਵਜ਼ਾ, ਇਹ ਉਸ ਕਰਕੇ ਆ ਜਿਹੜੇ ਇਹਨਾਂ ਨੂੰ ਚੱਕਿਆ ਗਿਆ ਸੀ ਉਦੋਂ? ਨਹੀਂ, ਦੇਖੋ ਸਰਹੱਦੀ ਕਿਸਾਨਾਂ ਦੀਆਂ ਨਾ ਮੁਸ਼ਕਿਲਾਂ ਅਲੱਗ ਪ੍ਰਕਾਰ ਦੀਆਂ ਨੇ। ਜਿੱਦਾਂ ਉਹ ਲੰਬੀ ਫਸਲ ਨਹੀਂ ਬੀਜ ਸਕਦੇ, ਗੰਨਾ ਜਾਂ ਝੋਨਾ, ਜਿਹੜਾ ਵੱਡੇ ਕੱਦ ਵਾਲਾ ਝੋਨਾ, ਇਸ ਤਰ੍ਹਾਂ ਦੀਆਂ ਫਸਲਾਂ ਨਹੀਂ ਬੀਜ ਸਕਦੇ। ਉਹਨਾਂ ਦੀ ਇੱਕ ਫਸਲ ਦੀ ਲੰਬਾਈ ਹੁੰਦੀ ਆ। ਹੁਣ ਫਸਲ ਜਿਹੜੀ ਉਹ ਬੀਜਣੀ ਹੈ ਜਿਹਦਾ ਕੱਦ ਉਹਨਾਂ ਕੋਲ ਰਵੇ, ਤਾਂ ਉਹ ਕਮਾਈ ਦਾ ਫਰਕ ਪੈ ਜਾਂਦਾ ਨਾ ਕਈ ਦਫਾ। ਫਿਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਦੇਖੋ ਇੱਕ ਵਕਬਾ ਹੈ ਨਾ, ਕਿ ਉਹ ਤੜਕੇ 10 ਵਜੇ ਗਏ ਜਾਂ 8 ਵਜੇ ਗਏ, ਸ਼ਾਮੀ ਉਹਨਾਂ 5 ਵਜੇ ਹਰ ਹਾਲ ਚ ਮੁੜਨਾ। ਇੱਕ ਬੰਦਾ ਜਿਹੜਾ 24 ਘੰਟਿਆਂ ਚੋਂ 18 ਘੰਟੇ ਖੇਤ ਕੰਮ ਕਰਦਾ, ਉਹਨਾਂ ਨੂੰ ਕਿੰਨਾ ਕੰਮ ਮਿਲਿਆ 6 ਘੰਟੇ 7 ਘੰਟੇ ਕਰਨ ਨੂੰ, ਉਹ ਵੀ ਇੱਕ ਫਰਕ ਆ। ਸੋ ਕਈ ਵਾਰੀ ਇਹ ਹੁੰਦਾ ਕਿ ਭਰੀਆਂ, ਜਿੱਦਾਂ ਜਿਹਨਾਂ ਨੂੰ ਆਪਾਂ ਪੰਡਾ ਵੀ ਕਹਿ ਦਿੰਦੇ ਹਾਂ, ਉਹ ਭਰੀਆਂ ਉੱਡ ਕੇ ਉੱਧਰ ਚਲੇ ਜਾਂਦੀਆਂ ਜਾਂ ਉਹਨਾਂ ਦੀਆਂ ਉੱਡ ਕੇ ਇੱਧਰ ਆ ਜਾਂਦੀਆਂ, ਉਦੋਂ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਜਿਹੜੇ ਤਾਰੋ ਪਾਰ ਖੇਤੀ ਕਰਦੇ ਆ। ਉਹਨਾਂ ਦੀਆਂ ਮੁਸ਼ਕਲਾਂ ਦਿੱਕਤਾਂ ਅਲੱਗ ਨੇ। ਔਰ ਜਿੱਦਾਂ ਤੁਸੀਂ ਉੱਠਣ ਵਾਲਾ ਕਿਹਾ, ਜੇ ਜੰਗ ਵਾਲੀ ਬਣ ਜਾਵੇ ਸਥਿਤੀ ਤਾਂ ਵੀ ਉਹ ਉਜਾੜੇ ਦਾ ਸ਼ਿਕਾਰ ਹੋ ਜਾਂਦੇ, ਫਸਲਾਂ ਪੱਕੀਆਂ ਹੋਣ ਤਾਂ ਵੀ ਉਹਨਾਂ ਦਾ ਸਾਰਾ ਕੁਛ ਹੈ ਜਿਹੜਾ ਉਹ ਉਤਲ ਪੁਤਲ ਹੋ ਜਾਂਦਾ। ਇੱਕ ਮੁਆਵਜ਼ਾ ਐਲਾਨਿਆ ਗਿਆ ਸੀਗਾ 16-17 ਦੇ ਵਿੱਚ। ਇਹ ਮੁਆਵਜ਼ੇ ਦਾ ਜਿਹੜਾ ਹਿੱਸਾ ਸੀਗਾ ਉਹ ਕੁਛ ਕੇਂਦਰ ਨੇ ਦੇਣਾ ਸੀਗਾ, ਕੁਛ ਦੇਣਾ ਸੀਗਾ ਸਟੇਟ ਸਰਕਾਰ ਨੇ। ਤਾਂ ਹੋਇਆ ਕਿ ਮੁਆਵਜ਼ਾ ਜਿਹੜਾ ਸੀਗਾ ਉਹ ਤੈਅ ਸਮੇਂ ਤੇ ਇਹਨਾਂ ਨੇ ਦਿੱਤਾ ਨਹੀਂ। ਬਾਅਦ ਦੇ ਵਿੱਚ ਕਿਸਾਨ ਜਿਹੜੇ ਹਾਈ ਕੋਰਟ ਗਏ, ਹਾਈ ਕੋਰਟ ਦੇ ਵਿੱਚ ਆ ਕੇ ਕੇਂਦਰ ਸਰਕਾਰ ਨੇ ਆਖਿਆ ਕਿ ਪੁੱਛੋ ਜਰਾ ਆਪਦੀ ਸਰਕਾਰ ਤੋਂ, ਅਸੀਂ ਆਪਣੇ ਹਿੱਸੇ ਦਾ ਜਿਹੜਾ ਮੁਆਵਜ਼ਾ ਉਹ ਪਹਿਲਾਂ ਦੇ ਚੁੱਕੇ ਆ, ਤੇ ਜਦੋਂ ਹੁਣ ਦੁਬਾਰਾ ਫਿਰ ਸੁਣਵਾਈ ਹੋਣੀ ਸੀ ਤਾਂ ਇਹਨਾਂ ਨੇ ਜਦੋਂ ਜਾ ਕੇ ਜਵਾਬ ਦੇਣਾ ਸੀਗਾ ਪੰਜਾਬ ਸਰਕਾਰ ਨੇ, ਉਹ ਤੋਂ ਪਹਿਲਾਂ ਜਿਹੜਾ ਇਹਨਾਂ ਦਾ 24 ਕਰੋੜ 30 ਲੱਖ ਰੁਪਈਆ ਬਣਦਾ ਸੀਗਾ, ਇਹਨਾਂ ਨੇ ਸਰਹੱਦੀ ਕਿਸਾਨਾਂ ਨੂੰ ਜਾਰੀ ਕਰ ਦਿੱਤਾ। ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਉਦੋਂ ਮਿਲਿਆ ਜਦੋਂ ਉਹਨਾਂ ਨੂੰ ਕੋਰਟ ਜਾਣਾ ਪਿਆ। ਤਾਂ ਇਹ ਇੱਕ ਬੜੀ, ਮੈਂ ਕਹੂੰਗਾ ਕਿ ਭੈੜੀ ਕੁਰੀਤ ਆ ਕਿ ਲੋਕਾਂ ਨੂੰ ਆਪਣਾ ਹੱਕ ਜਾਂ ਮੁਆਵਜ਼ਾ ਲੈਣ ਵਾਸਤੇ ਜਾਂ ਇਸ ਤਰ੍ਹਾਂ ਦੀਆਂ ਆਪਣੀਆਂ ਜਿਹੜੀਆਂ ਮੁਸ਼ਕਲਾਤਾਂ ਨੇ ਉਹਨਾਂ ਦੀ ਕਾਨੂੰਨੀ ਜਦੋਜਹਿਦ ਕਰਨੀ ਪੈਂਦੀ ਆ। ਤੇ ਇਹ ਜਿਹੜੀ ਸਰਕਾਰ ਆ ਉਹ ਵੇਸਲੀ ਹੋ ਕੇ ਬੈਠੀ ਰਹਿੰਦੀ ਆ ਕਿ ਜੇ ਤੇ ਚੱਲ ਗਿਆ ਤੀਰ ਨਹੀਂ ਤੇ ਤੁੱਕਾ, ਬਣੀ ਤੋਂ ਬਣੀ ਨਹੀਂ ਤੋਂ ਅਬਦਲ ਗਨੀ, ਜੇ ਤੇ ਲੰਘ ਗਿਆ ਠੀਕ ਆ ਵੇਲਾ, ਨਹੀਂ ਤੇ ਫਿਰ ਅਦਾਲਤ ਦੀ ਝਿੜਕ ਖਾ ਕੇ ਆਪਾਂ ਨੂੰ ਕੀ ਕਹਿੰਦੀ ਆ, ਫਿਰ ਉਦੋਂ ਬਾਅਦ ਕੰਮ ਕਰ ਦਿਆਂਗੇ। ਤਾਂ ਮੇਰੇ ਖਿਆਲ ਦੇ ਨਾਲ ਗਲਤ ਗੱਲ ਆ, ਕਿਉਂਕਿ ਇਹਨਾਂ ਕਿਸਾਨਾਂ ਨੂੰ ਦੇਖੋ ਆਪਣਾ ਮੁਆਵਜ਼ਾ ਲੈਣ ਵਾਸਤੇ, ਆਪਣਾ ਹੱਕ ਲੈਣ ਵਾਸਤੇ ਨਾ ਸਿਰਫ ਖੱਜਲ ਖੁਆਰ ਹੋਣਾ ਪਿਆ, ਬਲਕਿ ਇੱਕ ਕਾਨੂੰਨੀ ਲੜਾਈ ਲੜਨੀ ਪਈ। ਔਰ ਕਾਨੂੰਨੀ ਲੜਾਈ ਜਿਹੜੀ ਉਹ ਠੀਕਰੀਆਂ ਨਾਲ ਨਹੀਂ ਲੜੀ ਜਾਂਦੀ, ਉਹ ਪੈਸੇ ਨਾਲ ਲੜੀ ਜਾਂਦੀ ਆ। ਜੀ ਜੀ ਜੀ, ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।